ਆਪਾਂ ਜੇ ਵੈਦਰ ਦੀ ਗੱਲ ਕਰਦੇ ਜਾਈਏ, ਸਦਰਨ ਕੈਲੀਫੋਰਨੀਆ ਦੇ ਵਿੱਚ ਹਜੇ ਵੀ ਬਹੁਤ ਸਾਰੇ ਲੋਕ ਆਪਣੇ ਘਰਾਂ ਦੇ ਵਿੱਚ ਟਰੈਪਡ ਹੈਗੇ ਆ, ਖਾਸ ਕਰਕੇ ਸੈਨ ਬਰਨਾਰਡੀਨੋ ਕਾਉਂਟੀ ਦੇ ਵਿੱਚ। ਸਿਆਰਾ ਨਵਾਡਾ ਮਾਊਂਟੇਨ ਰੇਂਜ ਦੇ ਵਿੱਚ 1 ਤੋਂ ਲੈ ਕੇ 3 ਇੰਚ ਤੱਕ ਸਨੋ ਕੱਲ ਤੱਕ ਹੋਰ ਪੈਣੀ ਹੈਗੀ ਆ। ਉਹ ਤੋਂ ਬਾਅਦ ਇੱਕ ਹੋਰ ਵੱਡਾ ਸਟਾਰਮ ਆ ਰਿਹਾ। ਪਿਛਲੇ 24 ਘੰਟਿਆਂ 'ਚ ਸੋਡਾ ਸਪ੍ਰਿੰਗਸ ਜੋ ਨੇਵਾਡਾ ਕਾਉਂਟੀ ਦੇ ਵਿੱਚ ਆ, ਉੱਥੇ 38 ਇੰਚ ਤੱਕ ਸਨੋ ਪੈ ਚੁੱਕੀ ਆ, 3 ਫੁੱਟ ਤੋਂ ਵੀ ਵੱਧ। ਡੋਨਰ ਪੀਕ ਜੋ ਪਲੇਸਰ ਕਾਉਂਟੀ 'ਚ ਆ, ਕੈਲੀਫੋਰਨੀਆ 'ਚ, ਉੱਥੇ 31 ਇੰਚ ਤੱਕ ਸਨੋ ਪੈ ਚੁੱਕੀ ਹੈਗੀ ਆ। ਨੈਸ਼ਨਲ ਪਾਰਕਸ ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ ਯੋਸੇਮਿਟੀ ਨੈਸ਼ਨਲ ਪਾਰਕ ਆ, ਉੱਥੇ 15 ਫੁੱਟ ਤੱਕ ਸਨੋ ਪਈ ਆ ਤੇ ਉਹ ਪਰਮਾਨੈਂਟਲੀ ਜਿਹੜਾ ਆ ਕਾਫੀ ਲੰਮੇ ਸਮੇਂ ਦੇ ਲਈ ਬੰਦ ਕੀਤਾ ਗਿਆ ਹੈਗਾ ਆ। ਸੈਨ ਬਰਨਾਰਡੀਨੋ ਕਾਉਂਟੀ ਨੂੰ ਐਮਰਜੈਂਸੀ ਡਿਕਲੇਅਰ ਕਰ ਦਿੱਤਾ ਗਿਆ ਸੀ ਗਵਰਨਰ ਵੱਲੋਂ। ਜੀ ਬਹੁਤ ਸਾਰੇ ਲੋਕ ਜੋ ਆ ਬਿਨਾਂ ਦਵਾਈਆਂ ਤੋਂ ਆ, ਉਹਨਾਂ ਤੱਕ ਦਵਾਈਆਂ ਨਹੀਂ ਪਹੁੰਚਾਈਆਂ ਜਾ ਰਹੀਆਂ ਕਿਉਂਕਿ ਲੋਕਾਂ ਦੀਆਂ ਕਾਰਾਂ ਸਨੋ 'ਚ ਦੱਬੀਆਂ ਪਈਆਂ ਆ ਤੇ ਉੱਥੋਂ ਮੂਵ ਹੋਣਾ ਜਿਹੜਾ ਆ ਬੜਾ ਔਖਾ ਆ। 13 ਕਾਉਂਟੀਜ਼ ਕੈਲੀਫੋਰਨੀਆ ਦੀਆਂ ਇਸ ਵੇਲੇ ਸਟੇਟ ਆਫ ਐਮਰਜੈਂਸੀ ਦੇ ਅੰਡਰ ਡਿਕਲੇਅਰ ਕੀਤੀਆਂ ਹੋਈਆਂ ਹੈਗੀਆਂ। 80% ਜੋ ਕਾਉਂਟੀ ਆਫ ਸੈਨ ਬਰਨਾਰਡੀਨੋ ਆ, ਉਹਦੀਆਂ ਜਿਹੜੀਆਂ ਮੇਨ ਸੜਕਾਂ ਆ, ਇਹ ਤਾਂ ਕਹਿ ਰਹੇ ਆ ਵੀ ਹੁਣ ਅਸੀਂ ਉਹਨੂੰ ਕਲੀਨ ਕੀਤਾ ਹੈਗਾ ਆ, ਪਰ ਹਜੇ ਕੁਛ ਘੰਟੇ ਪਹਿਲਾਂ 150 ਦੇ ਕਰੀਬ ਲੋਕ ਉੱਥੋਂ ਉਹਨਾਂ ਨੂੰ ਰੈਸਕਿਊ ਕੀਤਾ ਗਿਆ ਸੈਨ ਬਰਨਾਰਡੀਨੋ ਕਾਉਂਟੀ 'ਚ, ਜੋ ਪਹਾੜੀਆਂ ਵਾਲੇ ਏਰੀਏ ਦੇ ਵਿੱਚ ਰਹਿੰਦੇ ਸੀ। ਜੀ, ਆਉਂਦੇ ਵੀਕਐਂਡ ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ, ਇੱਕ ਐਟਮੋਸਫੇਰਿਕ ਅਸਮਾਨੀ ਦਰਿਆ ਜਿਹੜਾ ਆ ਉਹ ਕੈਲੀਫੋਰਨੀਆ ਵੱਲ ਨੂੰ ਉਸਨੇ ਰੁੱਖ ਕੀਤਾ ਆ। ਵੀਰਵਾਰ ਤੋਂ ਮੀਂਹ ਪੈਣਾ ਸ਼ੁਰੂ ਹੋ ਸਕਦਾ ਆ ਤੇ ਕਹਿੰਦੇ ਵੀ ਅਗਲੇ 4-5 ਦਿਨ ਤੋਂ ਕਈ ਥਾਵਾਂ ਦੇ ਉੱਤੇ 10 ਦਿਨ ਤੱਕ ਮੀਂਹ ਪੈ ਸਕਦਾ ਆ। ਸੋ ਇਸ ਐਟਮੋਸਫੇਰਿਕ ਰਿਵਰ ਦੇ ਨਾਲ ਇੱਕ ਵਾਰੀ ਫੇਰ ਢਾਂਚੇ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਉਹ ਅਸਰ ਪੈਣਾ ਆ, ਦਬਾਅ ਜਿਹੜਾ ਉਹ ਹੋਵੇਗਾ ਤੇ ਕਈ ਥਾਵਾਂ ਦੇ ਉੱਤੇ ਫਲੱਡਿੰਗ ਦਾ ਜਿਹੜਾ ਖਤਰਾ ਹੈ ਉਹ ਬਣ ਸਕਦਾ। ਵਿਲਟਨ ਟਾਊਨ ਦਾ ਆਪਾਂ ਨੂੰ ਪਤਾ ਹੀ ਆ, ਜਿਹੜਾ ਐਲਗਰੋਵ ਤੇ ਲੋਡਾਈ ਦੇ ਦਰਮਿਆਨ ਜਿਹੜਾ ਸ਼ਹਿਰ ਉੱਥੇ ਆਉਂਦਾ ਆ, ਵੀ ਉੱਥੇ ਕੀ ਪਿਛਲੀ ਵਾਰੀ ਜਦੋਂ ਮੀਂਹ ਪਏ ਸੀ ਕੀ ਜਿਹੜਾ ਉੱਥੇ ਬਣਿਆ ਸੀਗਾ। ਸੋ ਐਟਮੋਸਫੇਰਿਕ ਰਿਵਰ ਕਹਿੰਦੇ ਵੀ ਮੋਸਟ ਪ੍ਰੋਬਬਲੀ ਫਰਾਈਡੇ ਤੱਕ ਇੱਥੇ ਉਹ ਆ ਰਿਹਾ ਹੈਗਾ ਆ। ਸੋ ਗਰਮੈਸ਼, ਗਰਮ ਹੋਇਆ ਪਾਣੀ ਵੈਪੋਰੇਟ ਕਰਕੇ ਸਿੱਧਾ ਜਿਹੜਾ ਇੱਕ ਹਾਈਵੇ ਬਣ ਕੇ ਕਹਿ ਲਓ ਵੀ ਦਰਿਆ ਬਣ ਕੇ ਇੱਧਰ ਵੱਲ ਨੂੰ ਕੈਲੀਫੋਰਨੀਆ ਵੱਲ ਨੂੰ ਜਿਹੜਾ ਉਹ ਆ ਰਿਹਾ ਆ। ਸੈਨ ਫਰਾਂਸਿਸਕੋ ਤੋਂ ਲੈ ਕੇ LA ਤੱਕ, ਸਦਰਨ ਕੈਲੀਫੋਰਨੀਆ ਤੱਕ, ਇਹਨਾਂ ਸਾਰੇ ਥਾਵਾਂ ਦੇ ਉੱਤੇ ਜਿਹੜੀ ਉਹ ਹੋਊਗੀ। ਲੋਕਲ ਅਰਬਨ ਫਲੱਡਿੰਗ ਦਾ ਕਾਫੀ ਜ਼ਿਆਦਾ ਖਤਰਾ ਜਿਹੜਾ ਉਹ ਹੋਊਗਾ ਤੇ ਉਤਲੇ ਇਲਾਕਿਆਂ ਦੇ ਵਿੱਚ ਉੱਚੇ ਜਿਹੜੀ ਐਲੀਵੇਸ਼ਨ ਵਾਲੇ ਇਲਾਕਿਆਂ ਦੇ ਵਿੱਚ ਇੱਕ ਵਾਰੀ ਫੇਰ ਹੈਵੀ ਰੇਨ ਤੇ ਸਨੋ ਜਿਹੜੀ ਉਹ ਹੋ ਸਕਦੀ ਆ। ਇਸ ਵਾਰ ਖਤਰਾ ਇਸ ਲਈ ਬਣਿਆ ਵੀ ਜੇ ਸਨੋ ਨਾ ਪਈ ਤੇ ਉਤਲੇ ਥਾਵਾਂ ਦੇ ਉੱਤੇ ਮੀਂਹ ਜ਼ਿਆਦਾ ਪਿਆ ਤਾਂ ਜਿਹੜੀ ਬਰਫ਼ ਆਲਰੇਡੀ ਪਈ ਆ ਉਹ ਮੀਂਹ ਨੇ ਪਿਘਲਾ ਕੇ ਤੇ ਥੱਲੇ ਜਿਹੜੀਆਂ ਸਟਰੀਮਸ ਦੇ ਵਿੱਚ ਪਾਣੀ ਆ ਉਸ ਨੂੰ ਬਹੁਤ ਜ਼ਿਆਦਾ ਭਰ ਦੇਣਾ ਆ ਤੇ ਉਹਦੇ ਕਰਕੇ ਵੀ ਜਿਹੜਾ ਫਲੱਡ ਦਾ, ਹੜ੍ਹਾਂ ਦਾ ਖਤਰਾ ਜਿਹੜਾ ਆ ਉਹ ਬਣ ਜਾਣਾ ਹੈਗਾ ਆ। ਸੋ ਮੀਂਹ ਤਾਂ ਹੁਣ ਹਰਜੋਤ ਸਿੰਘ ਜੀ ਇੰਨੇ ਕੁ ਪੈ ਚੁੱਕੇ ਆ, ਲੋਕੀ ਤਾਂ ਅੱਕ ਚੁੱਕੇ ਆ। ਅੱਗੇ ਕਹਿੰਦੇ ਸੀਗੇ ਵੀ ਅਰਦਾਸ ਕਰੋ ਵੀ ਮੀਂਹ ਪੈਣ ਦੇ ਲਈ, ਤੇ ਹੁਣ ਲੋਕੀ ਅਰਦਾਸ ਕਰ ਰਹੇ ਮੀਂਹ ਦੇ ਜਿਹੜੇ ਉਹ ਰੋਕਣ ਦੇ ਲਈ। ਇਸ ਵਾਰ ਫਸਲੀ ਨੁਕਸਾਨ ਵੀ ਜਿਹੜਾ ਜ਼ਿਆਦਾ ਹੋਣ ਦੀ ਸੰਭਾਵਨਾ ਇਹਦੇ ਕਰਕੇ, ਇੰਨੇ ਮੀਂਹਾਂ ਦੇ ਕਰਕੇ ਉਹ ਬਣੀ ਪਈ ਹੈਗੀ ਆ। ਸੋ ਕੁਦਰਤ ਦੇ ਵਿੱਚ ਜਦੋਂ ਸਾਰਾ ਕੁਛ ਸਟੇਬਲ ਹੋਵੇ, ਬੈਲੈਂਸ ਹੋਵੇ, ਤਾਂ ਉਹ ਚੀਜ਼ ਜਿਹੜੀ ਉਹ ਵਧੀਆ ਲੱਗਦੀ। ਕੋਈ ਵੀ ਚੀਜ਼ ਵੱਧ ਜਾਂਦੀ ਆ ਤਾਂ ਸਥਿਤੀ ਜਿਹੜੀ ਆ ਉਹ ਫਿਰ ਕਹਿ ਲਓ ਵੀ ਉੱਤੇ ਥੱਲੇ ਨੂੰ ਜਿਹੜੀ ਉਹ ਕਾਫੀ ਜ਼ਿਆਦਾ ਹੋਣ ਲੱਗ ਜਾਂਦੀ ਆ। ਸੋ ਆਉਂਦੇ ਵੀਕਐਂਡ ਦੇ ਉੱਤੇ ਸਟੋਰਮ ਦੇ ਲਈ ਸਾਰੇ ਜਣੇ ਰੈਡੀ ਰਹਿਣਾ ਜੀ। 5 ਤੋਂ 10 ਦਿਨ ਤੱਕ ਮੀਂਹ ਵੀ ਜਿਹੜਾ ਉਹ ਪੈਣ ਦੀਆਂ ਕਿਆਸ ਰਹੀਆਂ ਦੱਸੀਆਂ ਕਈ ਥਾਵਾਂ ਤੇ ਜਾ ਰਹੀਆਂ।